ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਵਾਗਤ ਹੈ ਜੀ ਡਾਕਟਰ ਸਾਹਿਬ। ਐਂਡ ਵਾਲੇ ਸੈਕਸ਼ਨ ਵਿੱਚ ਆਪਾਂ ਆਪਣੇ ਦਰਸ਼ਕਾਂ ਦੀ ਈਮੇਲ ਤੇ ਮੈਸੇਜ ਲਵਾਂਗੇ। ਪਹਿਲਾਂ ਆਪਾਂ ਫੇਸਬੁੱਕ ਮੈਸੇਜ ਲੈਂਦੇ ਹਾਂ ਜੀ ਡਾਕਟਰ ਸਾਹਿਬ। ਵੀਰ ਸੁਰਿੰਦਰ ਸਿੰਘ ਲਿਖਦੇ ਨੇ, ਵਾਹਿਗੁਰੂ ਕਿਰਪਾ ਕਰਨ ਜੀ, ਵਾਹਿਗੁਰੂ ਜੀ ਵੈਰੀ ਗੁੱਡ, ਵਾਹਿਗੁਰੂ ਜੀ ਖਾਲਿਸਤਾਨ ਜ਼ਿੰਦਾਬਾਦ। ਬਹੁਤ ਸ਼ੁਕਰੀਆ ਵੀਰ ਸੁਰਿੰਦਰ ਸਿੰਘ ਜੀ। ਮਲਕ ਜ਼ੁਲਫਿਕਾਰ ਲਿਖਦੇ ਨੇ, ਸਟਾਪ ਕਿਲਿੰਗ ਇਨੋਸੈਂਟ ਮੁਸਲਿਮ ਪੀਪਲ ਇਨ ਬਰਮਾ। ਬਿਲਕੁਲ, ਅਸੀਂ ਇਸ ਦੇ ਉੱਤੇ ਸੈਗਮੈਂਟ ਵੀ ਕੀਤਾ ਔਰ ਸਾਨੂੰ ਖੁਸ਼ੀ ਹੈ ਕਿ ਹੁਣ ਮਿਆਂਮਾਰ ਦੇ ਮੁਸਲਮਾਨਾਂ ਦਾ ਇਸ਼ੂ ਆਲਰੇਡੀ ਇੰਟਰਨੈਸ਼ਨਲ ਲੈਵਲ ਤੇ ਪਹੁੰਚਿਆ ਹੈ। ਈਵਨ UN ਸਿਕਿਉਰਿਟੀ ਕਾਉਂਸਲ 'ਚ ਸੈਂਕਸ਼ਨਸ ਦੀ ਗੱਲ ਚੱਲ ਰਹੀ ਹੈ ਔਰ ਨੋਬਲ ਕਮੇਟੀ ਦੇ ਕੋਲ ਇੱਕ ਪੈਟੀਸ਼ਨ ਵੀ ਲੋਕਾਂ ਨੇ ਸ਼ੁਰੂ ਕੀਤੀ ਹੈ ਵੀ ਸੁੰਗ ਜਿਹੜੀ ਨੋਬਲ ਪ੍ਰਾਈਜ਼ ਵਿਨਰ ਹੈ ਇਹ ਤੋਂ ਵਾਪਸ ਲਓ ਇਹਦਾ ਨੋਬਲ ਪ੍ਰਾਈਜ਼। ਔਰ ਮਿਆਂਮਾਰ ਸਰਕਾਰ ਗੱਲਬਾਤ ਕਰ ਰਹੀ ਹੈ ਰਸ਼ੀਆ ਚਾਈਨਾ ਨਾਲ ਤਾਂ ਕਿ ਸੈਂਕਸ਼ਨਸ ਤੋਂ ਬਚਿਆ ਜਾ ਸਕੇ। ਸੋ ਇਸ਼ੂ ਹਾਈਲਾਈਟ ਹੋਇਆ। ਕਸ਼ਮੀਰ ਵਿਰਕ ਲਿਖਦੇ ਨੇ, ਡਾਕਟਰ ਸਾਹਿਬ ਤੁਹਾਨੂੰ ਤੇ ਸਾਰੀ ਟੀਮ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਖਾਲਿਸਤਾਨ ਜ਼ਿੰਦਾਬਾਦ 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 ਜ਼ਿੰਦਾਬਾਦ। ਬਹੁਤ ਸ਼ੁਕਰੀਆ ਵਿਰਕ ਸਾਹਿਬ, ਤੁਸੀਂ ਰੋਜ਼ਾਨਾ ਸਾਨੂੰ 5 ਵਾਰ ਯਾਦ ਕਰਵਾ ਦਿੰਦੇ ਹੋ। ਹਰਮੇਲ ਸਿੰਘ ਲਿਖਦੇ ਨੇ, ਸੌਦਾ ਸਾਧ ਭਾਰਤੀ ਏਜੰਸੀਆਂ ਲਈ ਟਾਇਲਟ ਪਲੰਜਰ ਵਰਗਾ ਸੰਦ ਸੀ, ਲੋੜ ਪਈ ਤੇ ਵਰਤ ਲਿਆ, ਖੁੰਝੇ ਲਾ ਕੇ ਰੱਖ ਦਿੱਤਾ। ਨਥਿੰਗ ਮੋਰ ਕੈਨ ਬੀ ਸੈਡ। ਕੁਲਵਿੰਦਰ ਸਿੰਘ ਤੇਜੀ, ਬੇਅੰਤ ਸਿੰਘ ਖਾਲਿਸਤਾਨੀ, ਸ਼ਿੰਦਾ ਜੋਸ਼ਨ, ਧਰਮਿੰਦਰ ਦੇਵਗਨ, ਅਬਦੁਲ ਰਹਿਮਾਨ, ਕਮਲਜੀਤ ਸਿੰਘ ਮਾਨ, ਕੰਗ ਸਾਹਿਬ, ਭੁਪਿੰਦਰ ਸਿੰਘ, ਟੋਨੀ ਮੁਲਤਾਨੀ, ਮਨਜੀਤ ਸਿੰਘ, ਭੈਣ ਜੀ ਕਮਲਜੀਤ ਕੌਰ, ਇਹਨਾਂ ਸਾਰਿਆਂ ਨੇ ਜਿਹੜਾ ਉਹ ਸਾਨੂੰ ਜਿਹੜਾ ਜ਼ਿੰਦਾ ਖਾਲਿਸਤਾਨ ਜ਼ਿੰਦਾਬਾਦ ਔਰ ਸਰਾਨਾ ਦੇ ਸ਼ਬਦ ਕਹੇ ਨੇ ਜੀ। ਇਸੇ ਤਰ੍ਹਾਂ ਮਲਕ ਜ਼ੁਲਫਿਕਾਰ ਦੁਬਾਰਾ ਉਹਨਾਂ ਨੇ ਕਾਮੈਂਟ ਸ਼ਲਾਘਾ ਦਾ ਕੀਤੇ ਔਰ ਬੇਅੰਤ ਸਿੰਘ ਖਾਲਿਸਤਾਨੀ ਉਹਨਾਂ ਨੇ ਵੀ ਕੀਤਾ ਜੀ। ਕੁਇਕਲੀ ਅੱਜ ਸੁਪਰੀਮ ਕੋਰਟ ਨੇ ਇੱਕ ਜਿਹੜਾ ਕਿਉਂਕਿ SYL ਕੈਨਾਲ ਦੀ ਤਰੀਕ ਸੀ ਆਲਰੇਡੀ, ਪਿਛਲੀ ਤਰੀਕ ਵੇਲੇ ਉਹਨਾਂ ਨੇ ਕਿਹਾ ਸੀ ਕਿ ਜੀ ਪੰਜਾਬ ਹਰਿਆਣਾ ਦੇ ਨਾਲ ਸੈਂਟਰ ਗੱਲਬਾਤ ਕਰੇਗਾ ਔਰ ਇਹ ਗੱਲ ਸਾਹਮਣੇ ਆਈ ਹੈ ਕਿ ਉੱਥੇ ਅੱਜ ਅਟਾਰਨੀ ਜਨਰਲ ਜਿਹੜਾ ਭਾਰਤ ਦਾ ਹੈ ਉਹਨੇ ਕਿਹਾ ਕਿ ਜੀ ਮੋਦੀ ਬਾਹਰ ਗਏ ਹੋਏ ਨੇ ਔਰ ਅਸੀਂ ਵਰਕਆਊਟ ਕਰ ਰਹੇ ਹਾਂ, ਕੋਈ ਸਮਝੌਤਾ ਨੇੜੇ ਆ ਸਕਦਾ ਤੇ 6 ਹਫ਼ਤੇ ਦਾ ਟਾਈਮ ਜਿਹੜਾ ਹੈ ਉਹ ਹੋਰ ਉਹਨਾਂ ਨੇ ਲਿਆ SYL ਦੇ ਉੱਤੇ ਕਰਨ ਲਈ। ਸੋ ਮੇਰਾ ਮੱਥਾ ਠਣਕਦਾ ਹੈ ਕਿਉਂਕਿ ਅਮਰਿੰਦਰ ਸਿੰਘ ਜਿਹੜਾ ਜਿਹਨੇ ਪਹਿਲਾਂ ਰਿਜ਼ਾਈਨ ਕੀਤਾ ਇਲੈਕਸ਼ਨਾਂ ਤੋਂ ਪਹਿਲਾਂ, ਜਿਵੇਂ ਉਹ ਸਟੀਮ ਇੰਜਣ ਹੁੰਦਾ ਸੀ ਉਵੇਂ ਧੁਦਕਦਾ ਸੀ, ਹੁਣ ਉਹਦੀ ਕੋਈ ਬਿਆਨਬਾਜ਼ੀ ਨਹੀਂ ਆਈ। ਸੁਖਬੀਰ ਨੇ ਡਰਾਮੇਬਾਜ਼ੀ ਕੀਤੀ ਹੈ ਜੀ ਕੋਈ ਸਮਝੌਤਾ ਨਹੀਂ ਕਰਨਾ, ਪਰ ਜਿਹੜੀ ਸੈਂਟਰ ਨੇ ਇੰਨੇ ਕੌਨਫੀਡੈਂਸ ਦੇ ਨਾਲ ਇਹ ਕਿਹਾ ਕਿ ਸਮਝੌਤਾ ਹੁੰਦਾ ਐਨਵਿਲ ਹੈ ਔਰ 6 ਹਫ਼ਤੇ ਦੇ ਵਿੱਚ ਵੀ ਵਿਲ ਕਮ ਅਪ ਵਿਦ ਸਮਥਿੰਗ। ਸੋ ਮੈਨੂੰ ਇਹ ਲੱਗਦਾ ਹੈ ਕਿ ਕੋਈ ਸੈਲ ਆਊਟ ਨਾ ਹੋਏ ਔਰ ਉਹਨਾਂ ਨੇ ਸੁਪਰੀਮ ਕੋਰਟ 'ਚ ਵੀ ਕਿਹਾ ਕਿ ਜੀ ਬੜੀ ਹਾਰਮੋਨੀਅਸ ਰਿਲੇਸ਼ਨਸ਼ਿਪ ਹੈ ਹਰਿਆਣੇ ਔਰ ਪੰਜਾਬ ਦੀ ਔਰ ਔਰ ਇਹ ਸਾਰੇ ਮੁੱਦੇ ਦੇ ਉੱਤੇ ਕੋਈ ਵੀ ਕਿਸੇ ਦਾ ਨਾ ਬੋਲਣਾ। ਔਰ ਜੋ ਹੁਣ ਇਹ ਇਸ ਬੀਬੀ ਗੌਰੀ ਲੰਕੇਸ਼ ਨਾਲ ਹੋਇਆ, ਅਕਾਲੀਆਂ ਨੇ ਮੂੰਹ ਬਿਲਕੁਲ ਚੁੱਪ ਸੀਤੇ ਹੋਏ ਨੇ ਬੁੱਲ। ਅਮਰਿੰਦਰ ਸਿੰਘ ਦਾ ਵੀ ਕੋਈ ਬਿਆਨ ਕਾਂਗਰਸ ਦੇ ਅਜੇ ਆਪਣੇ ਸਪੋਕਸਪਰਸਨ ਦਾ ਆਇਆ। ਸੋ ਮੈਨੂੰ ਲੱਗਦਾ ਹੈ ਕਿਸੇ ਨਾ ਕਿਸੇ ਲੈਵਲ ਤੇ ਇਹ ਕੋਈ ਨਾ ਕੋਈ ਇਸ ਕਿਸਮ ਦਾ ਸੈਲ ਆਊਟ ਨਾ ਹੋਏ। ਔਰ ਜਿਵੇਂ ਸਾਡੇ ਇੱਕ ਵਿਊਅਰ ਨੇ ਕਿਹਾ ਸੀ ਕਿ ਆਲਰੇਡੀ ਉਹਨਾਂ ਨੇ ਜਿਹੜਾ ਸੌਦਾ ਸਾਧ ਦੇ ਮੁੱਦੇ ਤੇ ਪੈਰਾਮਿਲਟਰੀ ਫੋਰਸਿਸ ਫੌਜ ਲਾ ਕੇ ਇਹ ਦੱਸ ਦਿੱਤਾ ਹੈ ਕਿ ਜੀ ਲਾਅ ਸੁਪਰੀਮ ਹੈ ਔਰ ਲਾਅ ਦਾ ਪਾਲਣ ਹੋਏਗਾ ਉਹਦਾ, ਨੋ ਮੈਟਰ ਵਟ ਦਾ ਪ੍ਰਾਈਸ। ਸੋ ਇਸ ਕਿਸਮ ਦੀ ਡਰਾਮੇਬਾਜ਼ੀ ਅਮਰਿੰਦਰ ਸਿੰਘ ਵੀ ਕਰ ਸਕਦਾ ਹੈ। ਸੋ ਇਹ ਮੇਰੀ ਹੰਚ ਹੈ ਕਿ ਕੋਈ ਨਾ ਕੋਈ ਸੌਦੇਬਾਜ਼ੀ ਦਾ ਚੱਕਰ ਜਿਹੜਾ ਉਹ ਚੱਲ ਰਿਹਾ ਜੀ। ਡਾਕਟਰ ਸਾਹਿਬ ਹੁਣ ਤੁਸੀਂ ਸਾਡੇ ਦਰਸ਼ਕਾਂ ਨੂੰ ਦੱਸ ਦਿਓ ਅੱਜ ਦਾ ਵਿਚਾਰ। ਜਿਵੇਂ ਇੱਕ ਦਿਨ ਅਸੀਂ ਭਗਤ ਰਵਿਦਾਸ ਜੀ ਦੀ ਬਾਣੀ ਨੂੰ ਵਿਚਾਰ ਅਧੀਨ ਲਿਆਂਦੇ, ਅੱਜ ਅਸੀਂ ਉਹਨਾਂ ਦਾ ਇੱਕ ਸ਼ਬਦ ਜਿਹੜਾ ਬੜਾ ਛੋਟਾ ਹੈ ਪਰ ਉਹਦੇ ਵਿੱਚ ਬੜੇ ਡੂੰਘੇ ਭਾਵ ਨੇ। ਚਮਰਟਾ ਗਾਂਠ ਨਾ ਜਨਈ, ਲੋਗ ਗਠਾਵੈ ਪਨਹੀ ਰਹਾਓ, ਆਰ ਨਹੀਂ ਜੈ ਤੋਪੋ, ਨਹੀਂ ਰਾਂਬੀ ਠਾਓ ਰੋਪੋ, ਲੋਗ ਗੰਠ ਗੰਠ ਖਰਾ ਬਿਗੁਚਾ, ਹੋਂ ਬਿਨ ਗਾਂਠੇ ਜਾਏ ਪਹੁੰਚਾ, ਰਵਿਦਾਸ ਜਪੈ ਰਾਮ ਨਾਮਾ, ਮੋਹੇ ਜਮ ਸਿਉ ਨਾਹੀ ਕਾਮਾ ਜੀ। ਹੁਣ ਭਗਤ ਰਵਿਦਾਸ ਜੀ ਬਨਾਰਸ ਸ਼ਹਿਰ 'ਚ ਰਹਿੰਦੇ ਨੇ ਜਿਹੜਾ ਬ੍ਰਾਹਮਣਾਂ ਦਾ ਗੜ੍ਹ ਹੈ, ਬ੍ਰਾਹਮਣਵਾਦ ਦਾ ਉਸ ਜ਼ਮਾਨੇ 'ਚ ਵੀ ਸੀ ਔਰ ਆਪਣੀ ਕਿਰਤ ਲਈ, ਕਿਉਂਕਿ ਉਹ ਚਮੜੇ ਦਾ ਕੰਮ ਕਰਦੇ ਨੇ, ਇਸ ਲਈ ਚਮੜੇ ਦੇ ਕੰਮ ਕਰਨ ਵਾਲਿਆਂ ਨੂੰ ਇਹਨਾਂ ਦੀ ਡਿਵੀਜ਼ਨ ਨੇ ਚਮਿਆਰ ਕਿਹਾ ਸੀ ਔਰ ਬਾਰ-ਬਾਰ ਭਗਤ ਰਵਿਦਾਸ ਜੀ ਨੇ ਵੀ ਇਸ ਸ਼ਬਦ ਨੂੰ ਇਸਤੇਮਾਲ ਕੀਤਾ ਹੈ। ਇਹ ਉਹਨਾਂ ਦੀ ਨਿਮਰਤਾ ਵੀ ਹੈ ਤੇ ਦੂਸਰੇ ਪਾਸੇ ਇਹ ਦੱਸਣ ਦੇ ਲਈ ਵੀ ਹੈ ਕਿ ਜਿਸ ਨੂੰ ਬ੍ਰਾਹਮਣਵਾਦ ਦੀ ਡਿਗਰੀ ਨੇ ਇਸ ਛੋਟੀ ਕਦਰ ਬਣਾਇਆ,
ਉਹ ਰੱਬ ਦੇ ਨਾਲ ਜੁੜ ਕੇ ਕਿਵੇਂ ਜਿਹੜੇ ਨੇ ਉਹਨਾਂ ਨੇ ਉਸ ਪਰਮ ਪਦ ਨੂੰ ਹਾਸਲ ਕੀਤਾ। ਔਰ ਇਸ ਸ਼ਬਦ 'ਚ ਵੀ ਉਹਨਾਂ ਨੇ ਜਿਹੜੇ ਸੰਦ ਜੁੱਤੀ ਬਣਾਉਣ ਦੇ ਲਈ ਜਾਂ ਤੋਪਾ ਲਾਉਣ ਲਈ, ਗੱਠਣ ਦੇ ਲਈ ਇਸਤੇਮਾਲ ਹੁੰਦੇ ਨੇ, ਉਹ ਰੰਬੀ ਹੈ, ਆਰ ਹੈ, ਔਰ ਜਿਹੜਾ ਜਿਵੇਂ ਜੁੱਤੀ ਟੁੱਟੀ ਹੁੰਦੀ ਹੈ ਉਹਨੂੰ ਰੋਪਣਾ ਕਹਿੰਦੇ ਨੇ, ਸੀਣਾ ਜੀ, ਇਹ ਸਾਰੇ ਨੂੰ ਇਸਤੇਮਾਲ ਕਰਕੇ ਉਹਨਾਂ ਨੇ ਇੱਕ ਪਾਸੇ ਲੁਕਾਈ ਦੀ ਗੱਲ ਕੀਤੀ ਹੈ। ਇਹ ਮੈਟਾਫਰ ਭਾਵੇਂ ਜੁੱਤੀ ਜਾਂ ਚਮੜੇ ਦਾ ਜਾਂ ਗੰਢਣ ਦਾ, ਟਾਂਕਾ ਲਾਉਣ ਦਾ ਇਸਤੇਮਾਲ ਕੀਤਾ ਗਿਆ, ਪਰ ਇਹ ਹੈ ਵੀ ਇੱਕ ਪਾਸੇ ਉਹ ਲੋਕ ਨੇ ਜਿਹੜੇ ਸਰੀਰ ਦੀ ਜੁੱਤੀ ਨੂੰ ਹਮੇਸ਼ਾ ਗੰਢਣ ਤੇ ਰਹਿੰਦੇ ਨੇ, ਉਹ ਮਾਇਆ ਦੇ ਵਿੱਚ ਲਿਪਟੇ ਹੋਏ ਸਰੀਰ ਦੇ ਸੁੱਖਾਂ ਦੀ ਖਾਤਰ, ਆਰਾਮ ਦੀ ਖਾਤਰ ਭੱਜੇ ਫਿਰਦੇ ਨੇ। ਔਰ ਇੱਧਰ ਜਿਹੜੇ ਕਿਰਤ ਭਾਵੇਂ ਜੁੱਤੀ ਗੱਠਣ ਦੀ ਕਰਦੇ ਨੇ, ਪਰ ਉਹ ਇਸ ਮੋਹ ਮਾਇਆ ਦੇ ਬੰਧਨ ਤੋਂ ਆਜ਼ਾਦ ਰੱਬ ਦੇ ਨਾਲ ਲਿਵ ਲਾ ਕੇ ਹਰ ਚੀਜ਼ ਤੋਂ ਬੇਫਿਕਰ, ਬੇਖੌਫ, ਬੇਗਮਪੁਰਾ ਸ਼ਹਿਰ ਕੋ ਨਾਉ, ਉਸ ਬੇਗਮਪੁਰੇ ਦੇ ਵਿੱਚ ਵਸਦੇ ਨੇ। ਸੋ ਮੈਟਾਫਰ ਜੁੱਤੀ ਗੰਢਣ ਦਾ, ਪਰ ਇਸ ਦਾ ਕੰਟੈਕਸਟ ਜਿਹੜਾ ਹੈ ਉਹ ਇੱਕ ਪਾਸੇ ਮਾਇਆ ਵੇੜੇ ਲੋਕ ਨੇ ਔਰ ਦੂਸਰੇ ਪਾਸੇ ਉਹਨਾਂ ਦੀ ਆਪਣੀ ਸਥਿਤੀ ਔਰ ਰੱਬ ਦੇ ਬੰਦੇ ਜਿਹੜੇ ਰੱਬ ਨਾਲ ਲਿਵ ਲਾ ਕੇ ਜੀਵਨ ਬਸਰ ਕਰਦੇ ਨੇ। ਚਮਰਟਾ ਗਾਂਠ ਨਾ ਜਨਈ ਲੋਕ ਗਠਾਵੇ ਪਨ ਹੀ ਰਹਾਓ, ਕਿ ਗਰੀਬ ਚਮਾਰ ਉਹਨੂੰ ਗੰਢਣਾ ਨਹੀਂ ਆਉਂਦਾ, ਉਹ ਜੁੱਤੀ ਗੰਢ ਨਹੀਂ ਰਿਹਾ ਹੈ। ਔਰ ਲੋਕ ਜਿਹੜੇ ਨੇ ਉਹ ਇਸ ਕੰਮ ਤੇ ਹੀ ਲੱਗੇ ਹੋਏ ਨੇ, ਉਹ ਸਰੀਰ ਦੇ ਮੋਹ, ਸਰੀਰ ਨੂੰ ਹੀ ਸਵਾਰਨ ਸਜਾਉਣ ਦੇ ਉੱਤੇ ਲੱਗੇ ਹੋਏ ਨੇ। ਉਹ ਕਹਿੰਦੇ ਨੇ ਮੇਰੇ ਕੋਲ ਆਰ ਨਹੀਂ ਹੈ ਕਿ ਮੈਂ ਤੋਪਾ ਲਾ ਸਕਾਂ, ਆਰ ਨਹੀਂ ਜੈ ਤੋਪੋ ਨਹੀਂ ਰਾਮਬੀ ਠਾਉ, ਨਾ ਮੇਰੇ ਕੋਲ ਰੰਬੀ ਹੈ ਕਿ ਮੈਂ ਟੁੱਟੀ ਹੋਈ ਜੁੱਤੀ ਜਿਹੜੀ ਹੈ ਉਸ ਦੇ ਉੱਤੇ ਟਾਂਕਾ ਲਾ ਸਕਾਂ, ਕਿ ਮੈਂ ਰੰਬੀ, ਆਰ ਇਸ ਸਾਰੇ ਤੋਂ ਆਜ਼ਾਦ ਹੈ। ਲੋਕ ਗੰਠ ਗੰਠ ਖਰਾ ਬੇਗੁੱਚਾ, ਲੋਕ ਜਿਹੜੇ ਇਸ ਸਰੀਰ ਨੂੰ ਪਾਲਣ ਦੇ ਉੱਤੇ ਨੇ, ਇਸ ਨੂੰ ਗੰਢਣ ਦੇ ਉੱਤੇ ਨੇ, ਉਹ ਗੰਢ ਗੰਢ ਕੇ ਬੇਗੁੱਚਾ ਹੁੰਦਾ, ਖੁਆਰ ਹੋਣਾ, ਉਹ ਖੁਆਰ ਹੋ ਰਹੇ ਨੇ। ਹਾਂ ਬਿਨ ਗਾਂਠੇ ਜਾਏ ਪਹੁੰਚਾ, ਮੈਨੂੰ ਇਹ ਸਰੀਰ ਗੱਠਣ ਦੀ ਲੋੜ ਹੀ ਨਹੀਂ ਹੈ ਗੰਢਣ ਦੀ, ਮੈਂ ਉਸ ਤੋਂ ਬਿਨਾਂ ਹੀ ਰੱਬ ਦੀ ਬਖਸ਼ਿਸ਼ ਦੇ ਨਾਲ ਰੱਬ ਦੇ ਪਿਆਰ ਨੂੰ ਹਾਸਲ ਕੀਤਾ। ਰਵਿਦਾਸ ਜਪੈ ਰਾਮ ਨਾਮਾ ਮੋਹੇ ਜਮ ਸਿਓ ਨਾ ਹੀ ਕੰਮ, ਕਿ ਜਿਹੜੇ ਲੋਕ ਸਰੀਰ ਦੇ ਮੋਹ 'ਚ ਫਸੇ ਹੋਏ ਨੇ ਉਹ ਆਲਰੇਡੀ ਜਿਹੜੇ ਨੇ ਉਸ ਮੋਹ ਕਰਕੇ ਜਮਰਾਜ ਨੂੰ, ਮੌਤ ਦੇ ਫਰਿਸ਼ਤੇ ਨੂੰ ਜਵਾਬਦੇ ਨੇ, ਉਹ ਮੌਤ ਦੇ ਡਰ 'ਚ ਜਿਉਂਦੇ ਨੇ। ਰਵਿਦਾਸ ਜਪੈ ਰਾਮਨਾਮਾ, ਪਰ ਮੈਂ ਤਾਂ ਉਸ ਰੱਬ ਦਾ, ਉਸ ਰਾਮ ਦਾ, ਇਹ ਦਸ਼ਰਥ ਦਾ ਬੇਟਾ ਰਾਮ ਨਹੀਂ, ਉਹ ਰਾਮ ਜਿਹੜਾ ਹਰ ਇੱਕ 'ਚ ਰਵਿਆ ਹੋਇਆ, ਮੈਂ ਉਹਦੇ ਨਾਲ ਜੁੜਿਆ ਹੋਇਆ। ਮੋਹ ਜਮ ਸਿਓ ਨਾ ਹੀ ਕੰਮ, ਮੇਰੇ ਨਾਲ ਜਮ ਦਾ ਕੀ ਵਾਹ ਹੈ ਕਿ ਮੈਨੂੰ ਮੌਤ ਦਾ ਡਰ ਨਹੀਂ ਹੈ। ਸੋ ਇਹ ਅੱਜ ਦਾ ਵਿਚਾਰ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਅੱਜ ਦੇ ਅਹਿਮ ਇਸ਼ੂ ਤੇ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਇਸ ਨਾਲ ਆਪਣੇ ਵਿਊਅਰਸ ਕੋਲ ਲੈਣੀ ਹੈ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ sos@tv84.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਨਮੁਖ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦਿਓ। ਦੇਖਦੇ ਰਹੋ TV84 ਬੁਲਾਦੇ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।